ਤੇ ਹਰਜੋਤ ਸਿੰਘ ਜੀ, ਆਪਣੇ ਗੁਆਂਢੀ ਮੁਲਕ ਦੀ ਜਾਂਦੇ ਜਾਂਦੇ ਖਬਰ ਕਰ ਲਈਏ। ਜਿਹੜਾ ਇਸ ਟਾਈਮ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਲੀਡਰ ਆ, ਪੀਅਰ ਪੋਲੀਵੀਅਰ, ਉਸ ਦੀ ਜਿਹੜੀ ਲੀਡਰਸ਼ਿਪ ਦੀ ਜਿੱਤ ਹੋਈ ਸੀ, ਉਸ ਨੂੰ ਲੈ ਕੇ ਇਹ ਹੁਣ ਕੱਲ ਦਾ ਗਲੋਬ ਐਂਡ ਮੇਲ ਨੇ ਜਿਹੜੀ ਐਕਸਕਲੂਸਿਵ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਆ। ਕਹਿੰਦੇ ਵੀ ਇਹਦੇ ਵਿੱਚ ਭਾਰਤ ਨੇ ਇੱਕ ਹਿਸਾਬ ਦੇ ਨਾਲ ਮੈਡਲਿੰਗ ਕੀਤੀ, ਦਖਲਅੰਦਾਜ਼ੀ ਜਿਹੜੀ ਉਹ ਕੀਤੀ ਸੀ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਉਹ ਰੇਸ ਦੇ ਵਿੱਚ। ਜਿਹੜੀ ਗਲੋਬ ਐਂਡ ਮੇਲ ਨੇ ਕਿਹਾ ਵੀ ਸਾਡੇ ਕੋਲ ਟੌਪ ਸਿਕਿਉਰਿਟੀ ਕਲੀਅਰੈਂਸ ਦਾ ਜਿਹੜਾ ਸੋਰਸ ਆ, ਜਿਸ ਨੂੰ ਉਹ ਸਾਈਟ ਇਸ ਦੇ ਵਿੱਚ ਕਰ ਰਹੇ ਆ। ਇਸ ਤੋਂ ਪਹਿਲਾਂ ਵੀ ਇੰਡੀਅਨ ਏਜੰਟਸ ਦਾ ਜਿਹੜਾ ਉਹ ਨਾਮ ਆਉਂਦਾ ਰਿਹਾ ਵੀ ਉਹ ਫੰਡ ਰੇਜ਼ਿੰਗ ਦੇ ਵਿੱਚ, ਆਰਗੇਨਾਈਜ਼ਿੰਗ ਦੇ ਵਿੱਚ ਉਹਨਾਂ ਦਾ ਹਿੱਸਾ ਸੀਗਾ ਪੋਲੀਵੀਅਰ ਨੂੰ 2022 ਦੀ ਲੀਡਰਸ਼ਿਪ ਰੇਸ ਦੇ ਵਿੱਚ ਜਿਤਾਉਣ ਦੇ ਲਈ। ਥੋੜੇ ਦਿਨ ਪਹਿਲਾਂ ਸਟੀਵਨ ਹਾਰਪਰ ਉੱਥੇ ਸੀਗਾ, ਮੋਦੀ ਦੇ ਨਾਲ ਜੱਫੀਆਂ ਪਾਉਂਦਾ ਮਿਲਦਾ ਸੀ, ਗੱਲਾਂ ਬਾਤਾਂ ਜਿਹੜੀਆਂ ਉਹ ਕਰਦਾ ਸੀਗਾ। ਉਹ ਵੀ ਉਹੀ ਭਾਸ਼ਾ ਬੋਲ ਰਿਹਾ ਸੀ ਜੋ ਇੰਡੀਆ ਜਿਹੜਾ ਉਹ ਕਹਿੰਦਾ ਆ ਵੀ ਦੇਸ਼ ਨੂੰ ਤੋੜਨ ਵਾਲੀ ਗੱਲ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਹੈਗੀ। ਤੇ ਇਹ ਦੱਸਦੇ ਜਾਈਏ ਵੀ ਸਟੀਵਨ ਹਾਰਪਰ ਇੰਸਟੀਚਿਊਟ ਦੇ ਨਾਲ ਬਹੁਤ ਗੂੜੇ ਸੰਬੰਧ ਨੇ ਪੀਅਰ ਪੋਲੀਵੀਅਰ ਦੇ, ਤੇ ਇਹ ਹੋ ਨਹੀਂ ਸਕਦਾ ਵੀ ਇਹ ਵੀ ਇਸ ਪ੍ਰੋਪੇਗੰਡੇ ਤੋਂ ਜਿਹੜਾ ਉਹ ਬਚਿਆ ਹੋਵੇ। ਇਹਦੇ ਬਿਆਨ ਜਦ ਆਪਾਂ ਨੂੰ ਪਤਾ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਅਸੈਸੀਨੇਸ਼ਨ ਹੋਈ ਸੀ, ਉਸ ਤੋਂ ਅਗਲੇ ਦਿਨ ਹੀ ਉਹ ਕਿੱਦਾਂ ਦੇ ਜਿਹੜੇ ਉਹ ਆਏ ਸੀ। ਇਹ ਆਪ ਸਿਕਿਉਰਿਟੀ ਕਲੀਅਰੈਂਸ ਲੈ ਕੇ ਉਹ ਇਨਫੋਰਮੇਸ਼ਨ ਲੈਣ ਤੋਂ ਇਨਕਾਰੀ ਜਿਹੜਾ ਅਜੇ ਤੱਕ ਕਹਿੰਦੇ ਵੀ ਹੋਇਆ ਪਿਆ ਹੈਗਾ ਆ। ਸੋ ਹੁਣ ਗਲੋਬ ਐਂਡ ਮੇਲ ਦੀ ਰਿਪੋਰਟ ਇਹ ਕਹਿੰਦੀ ਹੈ ਵੀ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਜਿਹੜੀ ਸੀਸਿਸ ਆ, ਉਹਦੇ ਏਜੰਟਸ ਨੇ ਜਿਹੜਾ ਕਨਫਰਮ ਕੀਤਾ ਵੀ ਜਿਹੜਾ ਇੰਡੀਆ ਆ, ਉਹਨਾਂ ਨੇ ਇਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਇੰਟਰਫੇਰੈਂਸ ਜਿਹੜੀ ਉਹ ਕੀਤੀ ਆ। ਪੀਅਰ ਪੋਲੀਵੀਅਰ ਹੁਣ ਆਪਣੇ ਆਪ ਨੂੰ ਇਸ ਸਾਰੇ ਮਾਮਲਿਆਂ ਦੇ ਵਿੱਚ ਨਿਰਦੋਸ਼ ਜਿਹੜਾ ਉਹ ਕਹਿ ਰਿਹਾ, ਕਹਿੰਦਾ ਵੀ ਮੈਂ ਜਿਹੜੀ ਲੀਡਰਸ਼ਿਪ ਆ ਉਹ ਫੇਅਰ ਐਂਡ ਸਕੇਅਰ ਜਿਹੜੀ ਉਹ ਜਿੱਤਿਆ ਤੇ ਇਹ ਹੈਗਾ ਆ ਵੱਡੇ ਮਾਰਜਨ ਦੇ ਨਾਲ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਇੰਡੀਆ ਨੇ ਕਹਿੰਦੇ ਵੀ ਇਸ ਨੂੰ ਜਿਤਾਉਣ ਦੇ ਲਈ ਆਪਣੇ ਪੱਧਰ ਦੇ ਉੱਤੇ ਵੱਡੇ ਜਿਹੜੇ ਉਹ ਯਤਨ ਕੀਤੇ ਨੇ, ਤੇ ਕੋਈ ਮੁਲਕ ਕਿਸੇ ਨੂੰ ਕਿਉਂ ਜਿਤਾਉਂਦਾ ਆ ਉਹਦੇ ਪਿੱਛੇ ਸਭ ਨੂੰ ਹੀ ਪਤਾ ਹੈ ਵੀ ਕੀ ਕਾਰਨ ਇਸ ਦੇ ਵਿੱਚ ਹੋ ਸਕਦੇ ਹੁੰਦੇ ਆ। ਫੋਰਨ ਇੰਟਰਫੇਰੈਂਸ ਦੀ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਿਹੜੀ ਇਨਕੁਆਇਰੀ ਆ, ਉਹ ਚਾਈਨਾ ਤੇ ਇੰਡੀਆ ਨੂੰ ਲੈ ਕੇ ਕਨਕਲੂਡ ਕਹਿੰਦੇ ਉਹ ਹੋਈ ਆ। ਕਹਿੰਦੇ ਵੀ ਦੋ ਕੈਨੇਡਾ ਦੀਆਂ ਜਿਹੜੀਆਂ ਸੈਪਰੇਟ ਇਲੈਕਸ਼ਨ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਦੁਆਰਾ ਜਿਹੜਾ ਆ ਉਹ ਮੈਡਲਿੰਗ, ਦਖਲਅੰਦਾਜ਼ੀ ਇਸ ਦੇ ਵਿੱਚ ਕੀਤੀ ਜਿਹੜੀ ਉਹ ਗਈ ਸੀ। ਸੋ ਇਹ ਹੁਣ ਇੱਕ ਪੀਅਰ ਪੋਲੀਵੀਅਰ ਦੇ ਉੱਤੇ ਵੀ ਇਸ ਤਰੀਕੇ ਦੀ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਮਦਦ ਲੈ ਕੇ ਜਿੱਤੇ ਹੋਣ ਦਾ ਜਿਹੜਾ ਇੱਕ ਵਿਵਾਦ ਆ, ਉਹ ਇਸ ਦੇ ਨਾਲ ਇੱਕ ਵਾਰੀ ਫੇਰ ਦੁਬਾਰਾ ਜੁੜਿਆ ਆ। ਐਂਡ ਇਲੈਕਸ਼ਨਾਂ ਤੋਂ ਪਹਿਲਾਂ ਉੱਥੇ ਕੈਨੇਡਾ ਦੀਆਂ ਜਿਹੜੀਆਂ ਇਲੈਕਸ਼ਨਸ ਆ, ਉਹਦਾ ਕੈਂਪੇਨ ਆ ਉਹ ਇਸ ਟਾਈਮ ਸ਼ੁਰੂ ਹੋਣ ਜਾ ਰਹੇ ਹੈਗੇ ਆ।